ਹਾਂਜੀ अस्सलाम वालेकुम जी की हाल चाल है। उम्मीद करते हैं वधिया होवोगे। वेलकम आ स्वागत आ जी आए ਨੂੰ ਆਖਦੇ ਆ ਅੱਜ ਤੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਜੀ। ਦਿਨ ਬੜਾ ਸੋਹਣਾ ਲੱਗਾ ਹੋਇਆ ਵਾ। ਇਸ ਟਾਈਮ ਹੈਗੇ ਆਪਾਂ ਲਾਹੌਰ ਦੇ ਵਿੱਚ ਤੇ ਲਾਹੌਰੋਂ ਜਿਹੜਾ ਅੱਜ ਸਫ਼ਰ ਸ਼ੁਰੂ ਕਰਨਾ ਵਾ ਅਸੀਂ ਸ਼ੁਰੂ ਕਰਨਾ ਜੀ ਲਵਲੀ ਮੰਡੇਰ ਭਾਜੀ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸਲਾਮ ਅਲੈਕਮ। ਅੱਜ ਅਸੀਂ ਬਸ ਬਹੁਤ ਸੋਹਣਾ ਦਿਨ ਹੈ ਲਾਹੌਰ ਵਿੱਚ। ਅਸੀਂ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੇ ਜਾ ਰਹੇ ਹਾਂ। ਠੀਕ ਹੈ ਜੀ। ਨਾਲ ਸਾਡੇ ਛੋਟਾ ਭਾਈ ਅੰਜਮ ਗੱਲ ਤੇ ਛੋਟਾ ਭਾਈ ਆਪਣਾ ਡੇਰੇ ਵਾਲਾ ਡੇਰਾ ਤੁਸੀਂ ਕੱਲ ਦਾ ਡੇਰਾ ਸ਼ੁਰੂ ਕੀਤਾ। ਡੇਰੇ ਵਾਲਾ ਮੈਂ ਵੀ ਭਾਜੀ ਦਾ ਨਾਮ ਲਵਲੀ ਪਾਤਾ ਹੈ ਲਵਲੀ ਆ ਤੇ ਭਾਜੀ ਦਾ ਨਾਮ ਹੈਗਾ ਪਰਮਜੀਤ ਮੰਡੇਰ ਤੇ ਮੈਂ ਇਹਨੂੰ ਅੰਜਮ ਭਾਈ ਕਹਿੰਦੇ ਲਵਲੀ ਭਾਜੀ ਦਾ ਨਿਕਨੇਮ ਆ ਤਾਂ ਮੈਨੂੰ ਉਹੀ ਜ਼ਿਆਦਾ ਲਵਲੀ ਲੱਗਾ ਤੇ ਮੈਂ ਫਿਰ ਲਵਲੀ ਕਹਿਣ ਲੱਗ ਗਿਆ। ਨਹੀਂ ਨੋ ਪ੍ਰੋਬਲਮ ਜੀ। ਮੋਸਟ ਵੈਲਕਮ ਆ। ਜਿਹਦਾ ਮੇਰਾ ਬਚਪਨ ਦਾ ਨਾਮ ਹੈ ਤਾਂ ਡੇਰੇ ਵਾਲਾ ਭਾਈ ਸਾਡੇ ਨਾਲ ਆ ਤੇ ਅਸੀਂ ਸਾਰੀ ਦਿਹਾੜੀ ਇਕੱਠੇ ਰਹਿੰਦੇ ਆ ਤੇ ਚਲੋ ਲੀਟਰ ਆਨ ਦੇ ਕੱਲ ਮੈਂ ਭਾਜੀ ਹੁਣਾਂ ਨਾਲ ਆ ਗਿਆ ਸੀ। ਭਾਜੀ ਹੁਣੇ ਆਏ ਸੀ ਕੱਲ ਜ਼ਿਆਦਤੀ ਕਰੇ ਇੱਕ ਮੇਰੇ ਨਾਲ ਇਹਨਾਂ ਨੇ ਖਾਣਾ ਨਹੀਂ ਮੇਰੇ ਕੋਲ ਖਾਦਾ ਤੇ ਫਿਰ ਇਸ ਕਰਕੇ ਆਪਾਂ ਇਹਨਾਂ ਦੇ ਸੇਰੀ ਹੋ ਗਏ ਕਿ ਤੁਸੀਂ ਖਾਣਾ ਨਹੀਂ ਖਾਦਾ ਤੇ ਤੁਹਾਨੂੰ ਇਹ ਸਜ਼ਾ ਕੇ ਮੈਨੂੰ ਨਾਲ ਰੱਖੋ। ਨਹੀਂ ਜੀ ਮੋਸਟ ਵੈਲਕਮ ਆ। ਤੁਸੀਂ ਤੁਹਾਡਾ ਬਹੁਤ ਵੈਲਕਮ ਹੈ ਤੇ ਅਸੀਂ ਦੇਖਦੇ ਹਾਂ ਅੱਜ ਕਿੱਧਰ ਲੈ ਕੇ ਜਾ ਰਹੇ ਸਾਨੂੰ। ਅੱਜ ਅੰਜਮ ਬਾਈ ਨਾਲ ਦੇਖਦੇ ਹਾਂ ਵੀ ਕਿਆ ਨੂੰ ਜਾਂਦੇ ਆ। ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਬੜਾ ਇੱਕ ਅੱਜ ਰਹਿਣਾ ਵਾ ਜੁੜ ਕੇ। ਇਸ ਟਾਈਮ ਅਸੀਂ ਸਫ਼ਰ ਪਾਉਣ ਲੱਗੇ ਆ ਚਾਲੇ ਜਿਹੜੇ ਪਾਉਣ ਲੱਗੇ ਆ ਜੀ ਲੱਗੇ ਆ ਕਸੂਰ ਦੇ ਰਾਹ ਦੇ ਵਿੱਚ ਜਿਹੜਾ ਵਾ ਜੋ ਵੀ ਹੋਏਗਾ ਦੇਖਦੇ ਆ ਜੀ। ਬਾਕੀ ਅੰਜਮ ਸਾਹਿਬ ਨੇ ਡਰਾਈਵਰੀ ਸੀਟ ਸਾਂਭ ਲਈ ਹੈ ਤੇ ਹੁਣ ਲੈ ਜਾਏਗਾ ਟਾਈਮ ਨਾਲ ਸਾਨੂੰ। ਕੱਲ ਤੇ ਭਾਜੀ ਨਾ ਥੋੜੇ ਜਿਹਾ ਡਾਵਾਂਡੋਲ ਹੋਏ ਨੇ ਮੈਂ ਕਿਹਾ ਵੀ ਅੱਜ ਮੈਂ ਆਪ ਚਲਾਉਣਾ। ਅੱਜ ਆ ਰਮਤੇ ਖੋਤੀ ਰੇੜੀ ਵਾਲਾ ਹੌਲੀ ਹੌਲੀ ਚਾਲ ਦੇਣੀ ਅਸੀਂ। ਲੋ ਜੀ ਬੈਠੇ ਆ ਸਫ਼ਰ ਕਰਦੇ ਆਪਾਂ ਸਟਾਰਟ ਤੇ ਰਹਿਣਾ ਵਾ ਜੁੜ ਕੇ ਤੇ ਅੱਲਾ ਰੱਖੇ ਖੈਰ ਸੁੱਖ ਜਿੱਥੇ ਜਿੱਥੇ ਚਾਲੇ ਪੈਣਗੇ ਤੁਹਾਡੇ ਰੂਬਰੂ ਪੈਣਗੇ। ਲੋ ਜੀ ਕਹਿੰਦੇ ਵੀ ਚਾਲੇ ਪਏ ਹੋਏ ਚੂਨੀਆਂ ਨੂੰ ਤੇ ਡਰਾਈਵਰ ਬਦਲ ਗਿਆ। ਇੱਥੇ ਡਰਾਈਵਰ ਆ ਜੀ ਬਸਰਾ ਸਾਹਿਬ ਇਸ ਟਾਈਮ। ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ? ਨਹੀਂ ਜੀ ਸਤਿ ਸ਼੍ਰੀ ਅਕਾਲ ਤੇ ਠੀਕ ਆ। ਨਹੀਂ ਪਾਕਿਸਤਾਨੀ ਵਾਲੇ ਭਾਜੀ ਨਾਲ ਆ ਤੇ ਸਤਿ ਸ਼੍ਰੀ ਅਕਾਲ ਤੇ ਫਿਰ ਲਾਜ਼ਮੀ ਹੈ ਨਾ ਸਾਡਾ ਇੰਟਰਨੈਸ਼ਨਲ ਹੀ ਆ ਜੀ। ਤੇ ਹੋਰ ਠੀਕ ਤਬੀਅਤ ਸਿਹਤ ਵਧੀਆ ਜੀ। ਅਸੀਂ ਤੁਹਾਨੂੰ ਲੈ ਲਿਆ ਜੀ ਵਾਪਟਾ ਟਾਊਨ ਤੋਂ। ਲਾਹੌਰ ਵਾਪਟਾ ਟਾਊਨ 'ਚ ਭਾਜੀ ਰਹਿੰਦੇ ਆ ਤੇ ਅਸੀਂ ਇਹਨਾਂ ਨੂੰ ਚੱਕਿਆ ਤੇ ਅਸੀਂ ਕਿਹਾ ਚਲੋ ਜੀ ਚੂਨੀਆਂ ਨੂੰ ਤੇ ਡਰਾਈਵਰ ਬਦਲ ਗਿਆ ਕਿਉਂਕਿ ਸਾਡਾ ਡਰਾਈਵਰ ਥੱਕ ਜਾਂਦਾ ਅਸਲ ਦੇ ਵਿੱਚ। ਬਹੁਤੀ ਗੱਡੀ ਨਹੀਂ ਚੱਲਦੀ ਝੱਟ ਕੀ ਚੱਲਦੀ ਹੈ ਤੇ ਫਿਰ ਹੋ ਜਾਂਦੀ ਹੈ ਬੱਸ। ਤੁਸੀਂ ਕੀ ਕਹਿਣਾ? ਨਹੀਂ ਇਹ ਡਰਾਈਵਰ ਰੋਜ਼ ਹੀ ਬਦਲ ਜਾਂਦਾ ਵਾ। ਅਸੀਂ ਕਹਿਣਾ ਚਾਹੁੰਦੇ ਆ ਵੀ ਤੁਹਾਨੂੰ ਤਕਲੀਫ ਦੁੱਖ ਨਾ ਹੋਵੇ ਕਿ ਜਿਹੜਾ ਤਾਂ ਤੁਸੀਂ ਗੱਲ ਸਮਝੋਗੇ ਨਹੀਂ ਸਮਝੇ। ਨਹੀਂ ਮੈਂ ਸਮਝਦਾ ਜੀ। ਦੇਖੋ ਜੀ ਤਾਂ ਹੀ 55 ਸਾਲਾਂ ਦਾ ਹੋਇਆ ਸਮਝ ਕੇ ਨਾਲੇ ਜਦੋਂ ਨਾ ਬੰਦੇ ਦਾ ਵਿਆਹ ਹੋ ਜਾਂਦਾ ਘਰ ਬੜੀ ਸਮਝਣ ਲਾਉਂਦੀਆਂ ਕੋਈ ਸ਼ੱਕ ਨਹੀਂ ਪਤਾ ਸਭ ਕੋਈ ਸ਼ੱਕ ਹੈ। ਸਰ ਇਹ ਇੱਧਰ ਸਮਝਾ ਦਿਓ ਭਾਜੀ ਨੂੰ। ਨਹੀਂ ਇਹ ਗੱਲ ਠੀਕ ਹੈ ਉਹਨਾਂ ਦੀ ਤੇ ਐਕਸਪੀਰੀਅੰਸ ਹੈ ਉਹਨਾਂ ਦਾ ਐਕਸਪੀਰੀਅੰਸ ਬੋਲਦਾ ਹੈ। ਇਹ ਅਜੇ ਮੰਨਦਾ ਨਹੀਂ ਸਾਡੀ ਗੱਲ ਲੇਕਿਨ ਮੰਨ ਜਾਏਗਾ। ਨਹੀਂ ਜੀ ਸਿਆਣੇ ਕਹਿੰਦੇ ਆ ਕਿ ਵਿਆਹ ਕਰ ਲੈਣਾ ਚਾਹੀਦਾ ਵਾ ਪਰ ਜਿਹੜੇ ਬਹੁਤੇ ਸਿਆਣੇ ਉਹ ਕਹਿੰਦੇ ਨਹੀਂ ਕਰਨਾ ਚਾਹੀਦਾ। ਨਹੀਂ ਭਾਈ ਇਹ ਜਿਹੜੇ ਬਹੁਤ ਸਿਆਣੇ ਨੇ ਝੂਠ ਬੋਲਦੇ ਨੇ ਇਹ ਉਤੋਂ ਤੋਂ ਹੀ ਕਹਿੰਦੇ ਨੇ। ਤੁਸੀਂ ਕਹਿੰਦੇ ਆ ਅਸੀਂ ਉਹਨਾਂ ਦੀ ਮੰਨਣੀ। ਤੁਸੀਂ ਕੀ ਬਸਰਾ ਭਾਈ ਤੁਸੀਂ ਕਹਿੰਦੇ ਹੋ ਹੋਣਾ ਚਾਹੀਦਾ ਵਿਆਹ? ਬਿਲਕੁਲ ਵਿਆਹ ਹੋਣਾ ਚਾਹੀਦਾ ਜੀ। ਤੁਸੀਂ ਕਹਿੰਦੇ ਵੀ ਅਸੀਂ ਫਸੇ ਆ ਤੇ ਨਹੀਂ ਜੀ ਮੈਂ ਨਹੀਂ ਕਹਿੰਦਾ ਫਸੇ ਆ। ਅਸੀਂ ਬਹੁਤ ਖੁਸ਼ ਹਾਂ। ਅੱਛਾ ਜਿਹੜੇ ਜੀ। ਲੋਕ ਕਹਿੰਦੇ ਨੇ ਅਸੀਂ ਫਸੇ ਆ ਉਹ ਗੱਲ ਸੱਚੀ ਨਹੀਂ ਦੱਸਦੇ। ਅੱਛਾ। ਉਹਨਾਂ ਨੂੰ ਚਾਹੀਦਾ ਆਪਣੀਆਂ ਗੱਲਾਂ ਸੱਚੀਆਂ ਕਰਨ। ਇਹ ਫੈਮਿਲੀ ਇੰਸਟੀਟਿਊਸ਼ਨ ਜਿਹੜਾ ਬੜਾ ਜ਼ਰੂਰੀ ਚੀਜ਼ ਹੈ। ਤੁਹਾਡੀ ਫੈਮਿਲੀ ਤੁਹਾਡੀ ਵਾਈਫ ਤੁਹਾਡੇ ਬੱਚੇ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਤੁਹਾਡੀ ਜ਼ਿੰਦਗੀ ਦਾ ਇੱਕ ਲਾਜ਼ਮੀ ਪਾਰਟ ਹੈ। ਆ ਮੇਰੇ ਘਰ ਵਾਲੇ ਜੇ ਵਲੌਗ ਵੇਖਦੇ ਆ ਤੇ ਗੌਰ ਨਾਲ ਸੁਣਿਓ ਜੀ। ਮੇਰੇ ਘਰ ਵਾਲੇ ਜੇ ਵੇਖਦੇ ਆ ਤੇ ਗੌਰ ਨਾਲ ਸੁਣਿਓ ਜੀ। ਸਾਰਾ ਇਹਦਾ ਵਿਆਹ ਨਹੀਂ ਨਾ ਹੁੰਦਾ। ਭਾਜੀ ਇਹ ਸਪੈਸ਼ਲ ਮੈਸੇਜ ਤੁਹਾਡੇ ਘਰਦਿਆਂ ਲਈ। ਮੁੰਡਾ ਜਵਾਨ ਹੋ ਗਿਆ ਇਸ ਤੋਂ ਪਹਿਲਾਂ ਇਹਦੀ ਉਮਰ ਢਲ ਜੇ ਬਾਅਦ ਚ ਫਿਰ ਰਿਸ਼ਤਾ ਕਿਸੇ ਨੇ ਵੀ ਨਹੀਂ ਦੇਣਾ। ਟਾਈਮ ਨਾਲ ਹੀ ਇਹਨੂੰ ਟੰਗ ਦਿਓ ਕਿਤੇ। ਕੱਲ ਭਿੰਡਰ ਦੱਸਣ ਦਿਆ ਸੀ ਆਂਦਾ ਵੀ ਡੇਰੇ ਵਾਲੇ ਨੂੰ ਕਿਸੇ ਨੇ ਕਿਹਾ ਵੀ ਤੇਰਾ ਵਿਆਹ ਇੰਜ ਨਹੀਂ ਹੋਣਾ ਤੂੰ ਘੋੜੀ ਰੱਖ ਫਿਰ ਵਿਆਹ ਹੋਣਾ। ਇਹਨੇ ਘੋੜੀ ਲਈ ਵੀ ਮੇਰਾ ਵਿਆਹ ਹੋ ਉਹਦੇ ਜਾਏ। ਵਿੱਚ ਯਾਰ ਹੱਦ ਨਹੀਂ ਕਰਾਤੀ ਆ। ਜਿਹੜਾ ਘਰ ਆ ਨਾ ਹਾਂਜੀ ਜਿਹੜੇ ਇੱਟਾਂ ਪੱਥਰ ਚੂਨਾ ਲੱਗਾ ਉਹਨੂੰ ਨਹੀਂ ਕਹਿੰਦੇ। ਹਾਂਜੀ ਘਰ ਵਿੱਚ ਜਿਹੜੇ ਜੀ ਬਸਦੇ ਆ ਜਦੋਂ ਤੁਸੀਂ ਕਿਤੇ ਜਾਂਦੇ ਆ ਉਹ ਤੁਹਾਡੇ ਘਰ ਵੇਟ ਕਰ ਰਹੇ ਆ। ਉਹ ਜਿਹੜਾ ਘਰ ਵਿੱਚ ਪਿਆਰ ਆ। ਹਾਂਜੀ ਦੇਖੋ ਮੈਂ ਵਕੇਸ਼ਨ ਕਰਨ ਆਇਆ। ਵਕੇਸ਼ਨ ਦੁਨੀਆ ਦੇ ਬੜੀਆਂ ਵੱਡੀਆਂ ਪਈਆਂ ਸਹੀ ਗੱਲ ਆ। ਪਰ ਇੱਥੇ ਮੈਂ ਵਕੇਸ਼ਨ ਕਰਨੀ ਆ। ਇੱਥੇ ਜਿਹੜਾ ਪਿਆਰ ਖਿੱਚ ਕੇ ਲਿਆਉਂਦਾ ਇਸ ਲਈ ਘਰ ਵੀ ਇਦਾਂ ਹੀ ਆ। ਜਦੋਂ ਤੁਸੀਂ ਸਵੇਰ ਨੂੰ ਜਾਂਦੇ ਆ ਨਾ ਤੁਹਾਨੂੰ ਪਤਾ ਮੇਰੀ ਘਰ ਕੋਈ ਵੇਟ ਕਰ ਰਿਹਾ। ਇਸ ਲਈ ਜੇ ਤੁਸੀਂ ਇਕੱਲੇ ਹੀ ਨਾ ਵਿਆਹ ਨਹੀਂ ਕਰਨਾ ਜਿੰਨਾ ਚੱਕਰ ਮਾਂ ਪਿਓ ਨਹੀਂ ਚੱਲ ਜਾਣਾ। ਤੁਸੀਂ ਜੋ ਇਕੱਲੇ ਰਹਿ ਕੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਤੂੰ ਆਉਣਾ ਕਿ ਨਹੀਂ ਆਉਣਾ। ਇਸ ਲਈ ਵਿਆਹ ਬੜਾ ਜ਼ਰੂਰੀ ਆ। ਇਹ ਪ੍ਰਮਾਤਮਾ ਨੇ ਦੇਖੋ ਸਾਨੂੰ ਬਣਾਇਆ ਲੇਡੀਜ਼ ਬਣਾਈ ਉਹ ਰੀਜਨ ਲਈ ਬਣਾਈ। ਇਸ ਲਈ ਵਿਆਹ ਕਰਾਉਣਾ ਬਹੁਤ ਜ਼ਰੂਰੀ ਆ। ਮੈਂ ਸਾਰਿਆਂ ਨੂੰ ਕਹਿੰਦਾ ਆ ਟਾਈਮ ਨਾਲ ਕਰਾਓ ਪਰ ਇੰਨਾ ਵੀ ਸੁਖੀ ਬਸਦੇ ਰਹੋ। ਜਦੋਂ ਵਿਆਹ ਹੋ ਗਿਆ ਤੇ ਆਪਣੇ ਪਰਿਵਾਰ ਨਾਲ ਖੁਸ਼ ਰਹੋ। ਹਾਂ ਠੀਕ ਹੈ ਜੀ।
ਤੇ ਬਾਕੀ ਜੀ ਹੁਣ ਜਾਣੇ ਪਿਆ ਅੰਜਮ ਸਾਹਿਬ ਜਰਾ ਦੱਸ ਦਿਓ ਥੋੜੀ ਡਿਟੇਲ ਦੱਸ ਦਿਓ ਕਿ ਆਪਾਂ ਕਿੱਥੇ ਜਾ ਰਹੇ ਹਾਂ ਜੀ। ਆਪਾਂ ਜਾ ਰਹੇ ਜੀ ਤਜਮਲ ਕਲੀਮ ਸਾਹਿਬ ਕੋਲ। ਮਾਸ਼ਾਅੱਲਾ ਜੀ ਵੱਡੀ ਹਸਤੀ ਸਾਡੇ ਪਾਕਿਸਤਾਨ ਦਾ ਲੈਜੈਂਡ ਆ, ਵਰਲਡ ਲੈਜੈਂਡ ਕਹਿ ਸਕਦੇ ਆ ਆਪਾਂ ਦੇ ਬਿਲਕੁਲ ਪੰਜਾਬੀਆਂ ਦਾ। ਵਾਸਤੇ ਕੋਈ ਗਿਫਟ ਆਇਆ ਚੜ੍ਹਦੇ ਪੰਜਾਬ ਤੋਂ, ਇੱਕ ਤਾਂ ਉਹਨਾਂ ਨੂੰ ਦੇਣਾ ਤੇ ਠੀਕ ਆ। ਮੇਰੀ ਰੀਝ ਵੀ ਸੀ ਉਹਨਾਂ ਦੇ ਵੀ ਘਰ ਜਾ ਕੇ ਆਈਏ ਮਿਲ ਕੇ ਆਈਏ। ਹਾਂਜੀ ਨਾਲ ਭਾਜੀ ਆ ਇਹਨਾਂ ਨੇ ਵੀ ਚਾਹੁੰਦੇ ਸੀ ਕਿ ਆਪਾਂ ਮਿਲੀਏ ਤੇ ਬਾਕੀ ਉੱਥੇ ਆਪਾਂ ਚੱਲਦੇ ਆ ਮਿਲਦੇ ਹਾਂ ਚੱਲਦੇ ਆ ਜੀ ਤੇ ਮਿਲਦੇ ਆ ਤੇਰਾ ਨਾਮ ਜੁੜ ਕੇ ਦੇਖਦੇ ਆ ਅੱਜ ਦਿਨ ਆਪਣਾ ਕਿੱਦਾਂ ਲੰਘਦਾ ਜੀ ਅੱਜ ਦਾ ਦਿਨ। ਲੋ ਜੀ ਚੂਨੀਆਂ ਸ਼ਹਿਰ ਦੀ ਧਰਤੀ ਤੇ ਪਹੁੰਚ ਗਏ ਆ ਜੀ। ਚੂਨੀਆਂ ਧਰਤੀ ਕਹ ਲੋ ਜਾਂ ਚੂਨੀਆਂ ਸ਼ਹਿਰ ਕਹ ਲੋ। ਤੇ ਸਾਨੂੰ ਜੀ ਭਾਈ ਮਿਲੇ ਨੇ। ਅਸਲਾਮ ਵਾਲੇਕੁਮ ਭਾਜੀ। ਅਕਰਮ ਰਿਆਨ ਸਾਹਿਬ ਬਹੁਤ ਕਹਿ ਸਕਦੇ ਉੱਚਾ ਨਾਮ ਤੇ ਫੇਵਰੇਟ ਗਜ਼ਲ ਇਹਨਾਂ ਦੀ ਜਿਹੜੀ ਮੇਰੀ ਖਾਸ ਤੌਰ ਤੇ ਐਜ਼ ਏ ਲਿਖਣ ਵਾਲੇ ਨਜ਼ਰੀਏ ਨਾਲ ਜਾਂ ਮੌਕਫ ਨਾਲ ਦੇਖਾਂ ਤਾਂ ਮੇਰੀ ਬਹੁਤ ਫੇਵਰੇਟ ਹੈ ਜੀ ਉਹ ਗਜ਼ਲ। ਤੇ ਅਸੀਂ ਜਾ ਰਹੇ ਹਾਂ ਉਸਤਾਦ ਜੀ ਕੋਲੇ, ਉਸਤਾਦ ਤਜਮਲ ਕਰੀਮ ਸਾਹਿਬ ਕੋਲੇ ਤੇ ਇਨਸ਼ਾਅੱਲਾ ਜਾ ਕੇ ਮਿਲਦੇ ਹਾਂ ਤੇ ਉਸਤਾਦ ਦੀ ਗਜ਼ਲ ਵੀ ਲਾਜ਼ਮੀ ਸੁਣਾਂਗੇ ਤਾਂ ਤੁਹਾਨੂੰ ਉਹ ਵੀ ਸੁਣਾਉਂਦੇ ਆ ਜੀ। ਹਾਂਜੀ ਭਾਜੀ ਸਭ ਨੂੰ ਸਲਾਮ। ਤੇ ਇਹ ਚਾਹੇ ਤੇ ਜਿਹੜੀ ਇੱਕ ਗਜ਼ਲ ਹੈ ਉਹ ਮੈਂ ਉਹਦੇ ਸ਼ੇਰ ਜਿਹੜੇ ਯਾਦ ਨੇ ਮੈਂ ਸੁਣਾਉਣਾ ਜੀ ਕਿ ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜਾ ਠੰਡੀ ਚਾਹ ਨਹੀਂ ਪੀਂਦਾ। ਵਾਹ। ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜਾ ਠੰਡੀ ਚਾਹ ਨਹੀਂ ਪੀਂਦਾ। ਔਰ ਜਿਹੜੀ ਚਾਹ ਵਿੱਚ ਚਾਹ ਨਾ ਹੋਵੇ ਹਾਏ ਜੀ ਮੈਂ ਐਸੀ ਚਾਹ ਨਹੀਂ ਪੀਂਦਾ। ਵਾਹ ਜੀ ਵਾਹ। ਕੱਲਾ ਬਹਿ ਕੇ ਚਾਹ ਪੀਣਾ ਵਾਂ ਪਰ ਮੈਂ ਕੱਲੀ ਚਾਹ ਨਹੀਂ ਪੀਂਦਾ। ਜਾਂ ਤੇ ਚਾਹ ਹੀ ਛੱਡ ਦਿੱਤੀ ਸੂ ਜਾਂ ਫਿਰ ਸਾਡੀ ਚਾਹ ਨਹੀਂ ਪੀਂਦਾ। ਤੇਰੀ ਚਾਹ ਕੋਈ ਵੱਖਰੀ ਚਾਹ ਹੈ ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ। ਵਾਹ ਜੀ ਵਾਹ ਕੀ ਬਾਤ ਹੈ, ਕੀ ਬਾਤ ਹੈ ਸਰ। ਕਿਉਂ ਹਾਂ ਉਹ ਮੈਂ ਲੈ ਆਉਣਾ ਠੀਕ ਹੋ ਜੀ। ਬੈਠੋ ਜੀ ਤੁਸੀਂ। ਮੈਂ ਕੁਝ ਸੱਚੀ ਦੱਸਾਂ ਤੇ ਮੈਨੂੰ ਗੱਲ ਵੀ ਨਹੀਂ ਆਉਂਦੀ ਪਈ। ਮੈਂ ਉਸਤਾਦ ਦੇ ਕੋਲੇ ਬੈਠਾ ਹੁੰਦਾ ਨਾ ਬੰਦਾ ਕਨਫਿਊਜ਼ ਹੋ ਜਾਂਦਾ। ਹਾਂਜੀ ਸਟਾਰਟ ਕੀਤੀ ਵੀਡੀਓ ਜੀ। ਸਟਾਰਟ ਕੀਤਾ ਜੀ ਵੀਡੀਓ ਸਟਾਰਟ। ਅਜੀ ਮੈਂ ਇੱਕ ਗੀਤ ਦੀ ਗੱਲ ਕਰ ਰਿਹਾ ਸੀ। ਇਹ ਵੀ ਗੀਤ ਕਹਿੰਦੇ ਨੇ ਸ਼ਾਇਰ ਨੇ। ਤੇ ਜਦੋਂ ਦਿਲਾਂ ਵਿੱਚ ਕਬਰਾਂ ਬਣਾਈਆਂ ਅੱਖਾਂ ਵਿੱਚ ਰੋੜ ਉਗ ਪੈ। ਜਦੋਂ ਦਿਲਾਂ ਵਿੱਚ ਕਬਰਾਂ ਬਣਾਈਆਂ ਅੱਖਾਂ ਵਿੱਚ ਰੋੜ ਉਗ ਪੈ। ਜਦੋਂ ਪਹਿਲੀ ਵਾਰੀ ਵੇਖੀਆਂ ਜੁਦਾਈਆਂ ਅੱਖਾਂ ਵਿੱਚ ਰੋੜ ਉਗ ਪੈ। ਹਾਏ ਭਾਈ ਅੰਤਰਾ ਵੇਖਣਾ ਅਕਰਮ। ਕੁਝ ਪਿਆਰ ਵੀ ਸੀ ਥੋੜਾ ਉਹਨੇ ਬੀਜਿਆ, ਕੁਝ ਪਿਆਰ ਵੀ ਸੀ ਥੋੜਾ ਉਹਨੇ ਬੀਜਿਆ। ਮੇਰੇ ਸਾਹਮਣੇ ਵੀ ਥੋੜਾ ਉਹਨੇ ਬੀਜਿਆ। ਹਾਏ 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 ਵਾਹ ਜੀ ਵਾਹ। ਜਦੋਂ ਚਾਈ ਚਾਈ ਫਸਲਾਂ ਪਕਾਈਆਂ ਅੱਖਾਂ ਵਿੱਚ ਰੋੜ ਉਗ ਪੈ। ਵਾਹ ਜੀ ਵਾਹ ਵਾਹ ਜੀ ਵਾਹ। ਅਸੀਂ ਤੇ ਜੀ ਇਹਨੂੰ ਗੀਤ ਕਹਿੰਦੇ ਆ। ਉਸਤਾਦ ਜੀ ਮੈਂ ਇਹ ਗੀਤ ਨਹੀਂ ਹੁੰਦਾ ਮੰਜੀ ਥੱਲੇ ਡੰਗ ਫੇਰਦਾ ਨਹੀਂ ਉਸਤਾਦ ਜੀ ਉਹ ਜਾਂ ਮੈਂ ਅੰਬ ਚੂਪਣ ਲਈ ਗਈ ਬਾਗ ਵਿੱਚ ਫੜੀ ਗਈ। ਨਹੀਂ ਨਹੀਂ ਉਸਤਾਦ ਜੀ ਨਹੀਂ ਵੇਖੋ ਨਾ ਜੀ 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 ਵੀ ਤੂੰ ਬਾਗ ਵਿੱਚ ਫੜੀ ਗਈ ਤੇ ਕਿਸੇ ਨੂੰ ਦੱਸਣ ਵਾਲੀ ਗੱਲ ਹੈ? ਦੱਸਣ ਵਾਲੀ ਗੱਲ ਤਾਂ ਨਹੀਂ ਹੈ। ਇਹ ਲੁਕਾਉਣ ਵਾਲੀ ਗੱਲ ਹੈ। ਨਖਾਫਨਿਆਂ ਦੀ ਏ। ਨਹੀਂ ਜੀ ਬਹੁਤ ਠੀਕ ਆ। ਅਸਲ ਜੀ ਲੋ ਜੀ ਪਹੁੰਚਿਆ ਨਹੀਂ ਮਾਫੀ ਦਿਓ। ਲੋ ਜੀ ਉਸਤਾਦ ਜੀ ਕੋ ਪਹੁੰਚਿਆ ਤੇ ਉਸਤਾਦ ਜੀ ਨਾਲ ਗੁਫ਼ਤਗੂ ਚੱਲਦੀ ਪਈ ਆ ਤੇ ਮੈਂ ਸੱਚੀ ਦੱਸਾਂ ਵੀ ਮੈਨੂੰ ਗੱਲ ਵੀ ਨਹੀਂ ਆਉਂਦੀ, ਸਮਝ ਵੀ ਨਹੀਂ ਆਉਂਦੀ ਵੀ ਕੀ ਕਿਉਂਕਿ ਇੱਕ ਬੰਦੇ ਨੂੰ, ਇੱਕ ਲੈਜੈਂਡ ਨੂੰ, ਇੱਕ ਸ਼ਾਇਰ ਵੱਡੇ ਨੇ ਜਦੋਂ ਆਪਾਂ ਉਸਤਾਦ ਜੀ ਦੂਰੋਂ ਵੇਖਿਆ ਹੋਵੇ ਜਾਂ ਸਿਰਫ ਸਕਰੀਨ ਤੇ ਵੇਖਿਆ ਹੋਵੇ, ਸੁਣਿਆ ਹੋਵੇ, ਕਦੇ ਸੋਚਿਆ ਵੀ ਨਾ ਹੋਵੇ ਕਿ ਉਹਨਾਂ ਦੇ ਕੋਲੇ ਬਹਿ ਕੇ ਇੰਨੀ ਨੇੜੇ ਬਹਿ ਕੇ ਤੁਸੀਂ ਸੁਣੋਗੇ, ਗੱਲਬਾਤ ਕਰੋਗੇ ਤਾਂ ਕਿਤੇ ਨਾ ਕਿਤੇ ਇਨਸਾਨ ਨੂੰ ਲਫ਼ਜ਼ ਮੁੱਕ ਜਾਂਦੇ, ਸਮਝ ਨਹੀਂ ਆਉਂਦੀ ਬੰਦਾ ਕੀ ਗੱਲ ਕਰੇ। ਤਾਂ ਮੈਂ ਆਪਦੇ ਨੇ ਬਲੌਗ ਬਣਾਉਣ ਬੈਠਾ ਸੀ ਤੇ ਮੈਂ ਕਿਹਾ ਮੈਂ ਅੱਜ ਗੱਲਾਂ ਬਾਤਾਂ ਬੜੀਆਂ ਮਾਰੂੰਗਾ। ਮਾਰ 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 ਨਾ ਮੈਂ ਉਸਤਾਦ ਜੀ ਕੋਲੇ ਬੈਠਾ ਉਹ ਮਾਰਦੇ ਜੁਨੀਆਂ ਮਾਰ ਗਈ। ਪੁਲਿਸਾਂ ਆਪਣੇ ਕੋਲ ਨੇ ਤੇਰੇ ਤੇ ਪਰਚਾ ਨਹੀਂ ਹੁੰਦੇ ਤੇ ਮਾਰ। ਨਾ ਜੀ ਸਾਡੇ ਭਾਈ ਪਹੁੰਚੇ ਨੇ ਜਵਾਰ ਸਾਹਿਬ, ਮਲਕ ਜਵਾਰ ਸਾਹਿਬ ਤੇ ਉਸ ਪੁਲਿਸਾਂ ਵੀ ਸਾਡੇ ਉਸਤਾਦ ਜੀ ਕਹਿੰਦੇ ਨਾਲ ਨੇ। ਠੀਕ ਆ ਤੇ ਸਾਡੇ ਇੱਕ ਉਸਤਾਦ ਜੀ, ਵੱਡੇ ਉਸਤਾਦ ਜੀ ਤੇ ਛੋਟੇ ਉਸਤਾਦ ਜੀ ਅਕਰਮ ਜੀ ਬੈਠੇ। ਇਹ ਬੜਾ ਉਸਤਾਦ ਜੇ। ਨਹੀਂ ਤਾਂ ਇਹ ਉਹ ਕਹਿੰਦੇ ਸਾਨੂੰ ਜੀ, ਅਸੀਂ ਮੈਂ ਉਸਤਾਦ ਜੀ ਕਿਹਾ ਉਹਨਾਂ ਨੂੰ, ਉਹ ਸਾਨੂੰ ਉੱਥੇ ਕਹਿੰਦੇ ਇੱਥੇ ਆ ਕੇ ਉਸਤਾਦੀ ਮੁੱਕ ਗਈ ਹੈ, ਇੱਥੋਂ ਜਦੋਂ ਬਾਹਰ ਪਰੇ ਜਾਵਾਂਗੇ ਉਦੋਂ ਉਸਤਾਦ ਆ, ਇੱਥੇ ਆ ਕੇ ਉਸਤਾਦ ਜੀ ਨੇ। ਮੇਰੇ ਮੂੰਹ ਇੱਕ ਵਾਰੀ ਨਿਕਲਿਆ ਤੇ ਉਹਨਾਂ ਨੇ ਗੱਡੀ ਚ ਉਤਰ ਉਹਨਾਂ ਨੇ ਕਹਿਤਾ, ਉਹਨਾਂ ਨੇ ਕਿਹਾ ਜੀ ਨਹੀਂ ਵੱਡੇ ਉਸਤਾਦ ਆਇਆ ਜੀ ਹੁਣ ਫਿਰ ਪੁੱਤਰ ਦਾ ਗਾਂ ਪੁੱਤਰ ਬਣੂਗਾ। ਹਾਂ ਵੱਡੇ ਉਸਤਾਦ ਤਾਂ ਹਾਂ ਨਹੀਂ ਜੀ। ਨਹੀਂ ਸਹੀ ਗੱਲ ਆ ਜੀ। ਪੈਰ ਲਾਤਾ ਚੁਨੀਆਂ ਚ ਹੁਣ ਮੈਨੂੰ ਕਿਸੇ ਨੇ ਉਸਤਾਦ ਨਹੀਂ ਹੁਣ ਉਸਤਾਦ ਨਹੀਂ ਕਹਿਣਾ। ਠੀਕ ਹੈ ਜੀ। ਮੈਂ ਤੇ ਜੀ ਇਹਨੂੰ ਮਲਕ ਸਾਹਿਬ ਇਥੋਂ ਤੱਕ ਕਿਹਾ ਸੀ ਹਾਂਜੀ ਵੀ ਤੂੰ ਪੁੱਤਰ ਹੈ ਮੇਰਾ
ਤੈਨੂੰ ਛੂਟ ਹੈ, ਮੈਂ ਤੈਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ, ਮੇਰੀ ਜਾਇਦਾਦ ਚੋਂ ਮੇਰੇ ਬਾਅਦ ਹਿੱਸਾ ਲੈਣਾ ਹੈ। ਜੀ ਜਿਹੜੀ ਜਾਇਦਾਦ ਤੁਸੀਂ ਸਾਨੂੰ ਦੇ ਦਿੱਤੀ ਹੈ ਨਾ ਜੀ, ਉਸਤਾਦ ਜੀ ਮੈਂ ਇਹਦਾ ਤੇ ਮੁੱਲ ਹੀ ਕੋਈ ਨਹੀਂ ਛੱਡ ਉੱਤੇ ਕਰਾਂ ਖਿੱਚ ਕੇ ਉਰਾਂ ਕਰ ਦੇ ਇਹ। ਚਲੋ ਬਸ ਠੀਕ ਹੋ ਗਿਆ। ਬਸ ਜੀ ਬਸ ਚਲੋ। ਤੇ ਉਸਤਾਦ ਜੀ ਇੱਕ ਸਿਰਫ ਤੁਹਾਡੀ ਗਜ਼ਲ ਜਿਹੜੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ। ਜੀ ਜੀ ਮੈਂ ਨਾ ਇੰਟਰਨੈਸ਼ਨਲ ਕਾਨਫਰੰਸ ਤੇ ਬੈਠਾ ਸੀ ਤੇ ਤੁਸੀਂ ਉਹ ਮੇਰੇ ਖਿਆਲ ਪਹਿਲੀ ਵਾਰੀ ਗਜ਼ਲ ਉੱਥੇ ਸੁਣਾਈ ਸੀ, ਜਿਹੜੀ ਸੀਤੇ ਹੱਥ ਸੀਤਿਆਂ ਵਾਲੀ, ਆਈ ਥਿੰਕ। ਹਾਂਜੀ ਹਾਂਜੀ ਹਾਂਜੀ। ਤਾਂ ਮੈਂ ਪਰਸਨਲੀ ਮੈਂ ਸੱਚੀ ਦੱਸਦਾ ਵੀ ਸਿੱਧੇ ਰੁਖ ਮੂੰਹ ਮੈਂ ਰੋਪਿਆ ਉੱਥੇ, ਮਤਲਬ ਅੱਖਾਂ 'ਚੋਂ ਪਾਣੀ ਆ ਗਿਆ ਉਹ ਸੁਣ ਕੇ। ਵੀ ਪਤਾ ਨਹੀਂ ਉੱਥੇ ਜਿੰਨੇ ਬੰਦੇ ਬੈਠੇ ਹੋਣਗੇ ਕਿਸੇ ਨੇ ਉਹ ਚੀਜ਼ ਫੀਲ ਕੀਤੀ ਜਾਂ ਨਹੀਂ ਕੀਤੀ, ਆਈ ਡੋਂਟ ਨੋ, ਬਟ ਮੈਂ ਉਹ ਚੀਜ਼ ਬਹੁਤ, ਜਿਹਨੂੰ ਕਹਿੰਦਾ ਨਾ ਕਿ ਉਹ ਜਿੱਥੋਂ ਤੁਸੀਂ ਲਿਖੀ ਸ਼ਾਇਦ ਉੱਥੋਂ ਤਾਈਂ ਥੋੜਾ ਬੰਦਾ ਸ਼ਾਇਦ ਮੈਂ ਨਾ ਪਹੁੰਚ ਸਕਿਆ ਹੋਵਾਂ, ਥੋੜਾ ਬਹੁਤਾ ਹੱਥ ਉੱਥ ਲਾਇਆ ਹੋਵੇ ਚੀਜ਼ ਨੂੰ, ਨੇੜੇ ਲੱਗਾ ਹੋਵਾਂ ਤੇ ਸੌ ਲੱਗੇ ਵੀ ਰੋਪਿਆ ਮੈਂ ਤਾਂ ਪਲੀਜ਼ ਉਹ ਇੱਕ ਵਾਰੀ ਜ਼ਰੂਰ ਸੁਣਾ ਦਿਓ ਜੀ। ਅੱਗੇ ਸੁਣਾਈ ਤਾਂ ਹੈਗੀ। ਪਰ ਮੈਂ ਦੁਬਾਰਾ ਸੁਣਨੀ ਹੈ ਜੀ। ਅੱਛਾ ਜੀ ਜ਼ਿੱਦ ਕਰਕੇ ਮੈਂ ਠੀਕ ਦੁਬਾਰਾ ਹੈ ਜੀ, ਸੁਣਨੀ ਠੀਕ ਹੈ ਠੀਕ ਹੈ ਠੀਕ ਹੈ ਠੀਕ। ਉਹਨੂੰ ਤੱਕਿਆ ਪੀਣ ਦੀ ਆਦਤ ਪੈ ਗਈ ਏ ਜੀ। ਖੁੱਲ ਖੁਲਾ ਕੇ ਜੀਣ ਦੀ ਆਦਤ ਪੈ ਗਈ ਏ। ਮੌਤ ਬਹਿਸ਼ਤਾਂ ਵੱਲੇ ਲੈ ਕੇ ਟੁਰ ਪਈ ਏ ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਹਾਏ ਗਈ। ਹਾਏ ਹਾਏ ਹਾਏ। ਆਪਣੇ ਹੱਸਦੀਆਂ ਉਂਗਲਾਂ ਸੀਤੀ ਬੈਠਾ ਵਾਂ, ਇਹੋ ਜਿਹੀ ਫਟ ਸੀਨ ਦੀ ਆਦਤ ਪੈ ਗਈ ਏ। ਵਾਹ। ਮੈਂ ਤੇ ਬੀਨ ਫੜੀ ਸੀ ਸਪਨੀ ਭਾਵਨ ਲਈ, ਗੁੱਤ ਨੂੰ ਐਵੇਂ ਬੀਨ ਦੀ ਆਦਤ ਪੈ ਗਈ ਏ। ਅੰਦਰ ਕੋਈ ਬੂਹਾ ਖੜਕੀ ਜਾਂਦਾ ਹੈ, ਬੂਹੇ ਨੂੰ ਮਸਕੀਨ ਦੀ ਆਦਤ ਪੈ ਗਈ। ਵਾਹ ਜੀ ਵਾਹ ਉਸਤਾਦ ਜੀ ਵਾਹ। ਬਹਿ ਕੇ ਕੱਲਾ ਤੂੰ ਕਿਉਂ ਰੋਵੇਂ, ਬਹਿ ਕੇ ਕੱਲਾ ਤੂੰ ਕਿਉਂ ਰੋਵੇਂ, ਜਾ ਵੇ ਚੱਲਾ ਤੂੰ ਕਿਉਂ ਰੋਵੇਂ, ਕਿਉਂ ਰੋਵੇਂ। ਵਾਹ। ਬਹਿ ਕੇ ਕੱਲਾ ਤੂੰ ਕਿਉਂ ਰੋਵੇਂ, ਜਾ ਵੇ ਚੱਲਾ ਤੂੰ ਕਿਉਂ ਰੋਵੇਂ, ਖੇਡ ਵਫਾ ਦੀ ਤੂੰ ਕੀ ਸਮਝੇ, ਤੂੰ ਅਨਵੱਲਾ ਤੂੰ ਕਿਉਂ ਰੋਵੇਂ, ਤੂੰ ਕਿਉਂ ਰੋਵੇਂ। ਵਾਹ। ਖੇਡ ਵਫਾ ਦੀ ਤੂੰ ਕੀ ਸਮਝੇ, ਤੂੰ ਅਨਵੱਲਾ ਤੂੰ ਕਿਉਂ ਰੋਵੇਂ, ਮੇਰੀ ਅੱਖ ਦੇ ਹੁੰਦਿਆਂ ਸੁਣਦਿਆਂ ਹਾਂਜੀ ਖੈਰੀ ਸੱਲਾ ਤੂੰ ਤੂੰ ਕਿਉਂ ਰੋਵੇਂ। ਵਾਹ ਉਸਤਾਦ ਜੀ ਵਾਹ। ਵਾਹ ਜੀ ਵਾਹ। ਮੇਰੀ ਅੱਖ ਦੇ ਹੁੰਦਿਆਂ ਸੁਣਦਿਆਂ ਖੈਰੀ ਸੱਲਾ ਤੂੰ ਕਿਉਂ ਰੋਵੇਂ, ਅਕਰਮ ਮੈਂ ਤੇ ਰੋਵਾਂ ਅਕਲਾਪੇ ਤੋਂ, ਹੈ ਵੇ ਮੱਲਾ ਤੂੰ ਕਿਉਂ ਰੋਵੇਂ। ਵਾਹ ਉਸਤਾਦ ਜੀ। ਹੈ ਵੇ। ਐਵੇਂ ਦੀ ਕੀ ਬਾਤ। ਬਸਰਾ ਸਾਹਿਬ ਲੈ ਆਏ ਨੇ ਜਿਹੜੇ ਇੱਕ ਉਸਤਾਦ ਜੀ ਉਹਨਾਂ ਵਾਸਤੇ ਗੁਰਪ੍ਰੀਤ ਬਠਿੰਡਾ ਸਾਹਿਬ ਨੇ ਜਿਹੜੀ ਬਣਾ ਕੇ ਭੇਜੀ ਹੈ ਪੇਂਟਿੰਗ। ਸਾਹ ਜੀ ਇਹ ਤੁਹਾਡੇ ਹੱਥ ਦੇ ਨਾਲ ਉਹਨਾਂ ਨੇ ਆਪਣੇ ਹੱਥ ਦੇ ਨਾਲ ਬਣਾਈ ਹੈ। ਵਾਹ ਜੀ ਵਾਹ। ਕੀ ਬਾਤ। ਗੁਰਪ੍ਰੀਤ ਬਠਿੰਡਾ ਆਰਟਿਸਟ ਮੁੰਡਾ ਆਪਣਾ ਇਸ ਤਸਵੀਰ ਨੂੰ ਜਿਹੜਾ ਜੋ ਪੋਰਟਰੇਟ ਕੀਤਾ ਹੈ ਜੀ, ਸ਼ਾਇਦ ਇਹ ਹੀ ਲੱਗ ਇਹ ਸਪੈਸ਼ਲ ਉਹਨੇ ਸਾਡੀ ਬਸਰਾ ਸਾਹਿਬ ਦੀ ਜ਼ਿੰਮੇਵਾਰੀ ਲਾਈ ਵੀ ਪਹੁੰਚਾਉਣੀ ਹੈ। ਪਿੱਛੇ ਤਸਵੀਰ ਹੈ ਨਾ ਜੀ, ਹਾਂਜੀ ਉਹਨੂੰ ਪੋਰਟਰੇਟ ਕੀਤਾ ਹੈ। ਹਾਂਜੀ ਅਸੀਂ ਸਾਜੀ ਇਹਨੂੰ ਲਾਉਣਾ ਕਿੱਥੇ ਹੈ? ਇਹ ਲਾ ਦੇਗਾ ਹੁਣੇ ਲਾ ਦੇਗਾ। ਇੱਧਰ ਇੱਥੇ ਕਿਤੇ ਪਿੱਛੇ ਇਹ ਲੱਗ ਜਾਏਗੀ ਜਾਂ ਪਿੱਛੇ ਜਾਂ ਇਹਦੇ ਬਰਾਬਰ ਜੋ ਵੀਡੀਓ ਬਣਦੀ ਇਧਰੋਂ ਬਣਦੀ ਸਾਰੀ ਇਹਦੇ ਬਰਾਬਰ ਇੱਕ ਦਫਾ ਅਸੀਂ ਬਠਿੰਡਾ ਸਾਹਿਬ ਅਸੀਂ ਮੈਂ ਕਿਹਾ ਵੀ ਲਵਾ ਕੇ ਜਾਈਏ ਨਾਲ ਫੇਰ ਹੀ ਜਿਹੜਾ ਕਿਉਂ ਬਸਰਾ ਸਾਹਿਬ ਠੀਕ ਹੈ ਠੀਕ ਹੈ ਠੀਕ ਹੋ ਗਿਆ। ਆ ਲਓ। ਇੱਕ ਦਫਾ ਇੱਥੇ ਮੈਨੇਜ ਕਰਨੇ ਆ ਜੀ, ਫਿਰ ਅਸੀਂ ਬੈਠ ਕੇ ਲਗਾਵਾਂਗੇ। ਠੀਕ ਹੋ ਸਾਜੀ ਗਿਆ ਕੀ ਜੀ। ਕਹਿਣਾ ਚਾਹੁੰਦੇ ਹੋ ਮੁੰਡੇ ਨੂੰ ਜਿਹਨੇ ਭੇਜੀ ਹੈ? ਮਾਲਕ ਇਹਦੀ ਕਲਾ ਹੋਰ ਨਹੀਂ ਖਾਰੇ ਤੇ ਉਹ ਸੋਹਣਾ ਇਹਨੂੰ ਇਹਦਾ ਸਿਲਾ ਦੇਵੇ। ਵਾਹ ਇਹਨੇ ਫਕੀਰ ਨੂੰ ਖੁਸ਼ ਕੀਤਾ, ਮਾਲਕ ਇਹਨੂੰ ਖੁਸ਼ ਰੱਖੇ। ਵਾਹ ਜੀ ਵਾਹ ਜੀ। ਸਾਨੂੰ ਦਿਓ ਇਜਾਜ਼ਤ ਹੁਣ। ਬਹੁਤ ਸੋਹਣਾ ਲੱਗਾ, ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ। ਮੈਂ ਤਾਂ ਤੁਹਾਡੇ ਕੋਲੇ ਬਹਿ ਕੇ ਜੀ ਕਹਿੰਦਾ ਧੰਨ ਭਾਗ ਸਾਡੇ ਸੋਹ ਲੱਗੇ ਬਹੁਤ ਜੀ ਤੇ ਬਹੁਤ ਸ਼ੁਕਰੀਆ ਤੁਹਾਡਾ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਤੇ ਬਸ ਤੁਹਾਡੀ ਦੁਆ ਚਾਹੀਦੀ ਹੈ। ਬਹੁਤ ਜੀ ਬਹੁਤ ਸ਼ੁਕਰੀਆ ਜੀ। ਠੀਕ ਹੈ ਉਸਤਾਦ ਜੀ। ਓਕੇ ਜੀ। ਅੱਲਾਹ ਤੁਹਾਨੂੰ ਸਿਹਤ ਜਾਬੀ ਬਖਸ਼ੇ, ਮੁੜ ਕੇ ਜਦੋਂ ਵੀ ਆਈਏ ਤੇ ਫੇਰ ਤੁਹਾਡੇ ਦਰਸ਼ਨ ਕਰੀਏ। ਸਹੀ ਗੱਲ ਹੈ। ਤੇ ਰੱਬ ਤੁਹਾਨੂੰ ਇੱਥੇ ਵੀ ਸਿਹਤ ਦੇਵੇ ਕਰੀਏ ਜੀ। ਤੇ ਲਾਹੌਰ ਵੀ ਆਵਾਂਗੇ। ਲਾਹੌਰ ਵੀ ਆਓ ਜੀ ਤੁਸੀਂ। ਠੀਕ ਹੈ ਜੀ। ਓਕੇ ਜੀ। ਲੋ ਜੀ ਉਸਤਾਦ ਜੀ ਕੋ ਉੱਠ ਕੇ ਹੁਣ ਨਿਕਲੇ ਆ ਜੀ ਅਸੀਂ ਕਸੂਰ ਵੱਲ ਨੂੰ ਚਾਲੇ ਪਾਤੇ ਆ। ਅਸੀਂ ਹੋ ਗਏ ਆ ਥੋੜਾ ਜਿਹਾ ਸ਼ਿਫਟ ਸਰਫਰਾਜ਼ ਡੋਗਰ ਭਾਜੀ ਦੇ ਨਾਲ। ਕੀ ਹਾਲ ਚਾਲ ਆ ਭਾਜੀ, ਠੀਕ ਹੋ? ਅੱਲਾਹ ਦਾ ਸ਼ੁਕਰ, ਆਪ ਸੁਣਾएं। ਅਲਹਮਦੁਲਿਲਾ, ਬਹੁਤ ਸ਼ੁਕਰ ਆ ਜੀ ਰੱਬ ਦਾ। ਤੇ ਅੱਗੇ ਸਾਡੇ ਚਾਲੇ ਪਾਤੇ ਆ ਜੀ ਗੱਡੀ ਆਪਣੀ ਦੂਜੀ ਨੇ, ਤੇ ਬਾਕੀ ਸਾਰੇ ਵੀਰ ਭਰਾ ਉਹਦੇ ਵਿੱਚ ਨੇ, ਤੇ ਆਪਾਂ ਇੱਧਰ ਸ਼ਿਫਟ ਹੋ ਗਏ ਆ ਕਿਉਂਕਿ ਭਾਜੀ ਜਿਹੜੇ ਇੱਧਰ ਸੀ ਉਹ ਉਧਰ ਹੋ ਗਏ ਨੇ ਜੀ। ਤੇ ਬਸ ਮਲਕ ਜਬਾਰ ਸਾਹਿਬ ਉਧਰ ਚਲੇ ਗਏ ਨੇ, SHO ਸਾਹਿਬ ਨੇ ਸਾਡੇ।
ਤੇ ਅਸੀਂ ਪੁਲਿਸ ਵਾਲੀ ਗੱਡੀ 'ਚ ਬੈਠੇ ਹਾਂ ਹੈ ਹੁਣ ਕੀ ਕਹਿੰਦੇ ਹੁੰਦੇ ਕਿ ਖਤਰੇ ਹੈ ਨਹੀਂ ਸਾਨੂੰ ਕਿਸੇ ਚੀਜ਼ ਦੇ। ਭਰਾ ਸਾਡੇ ਨਾਲ ਨੇ ਤੇ ਹੁਣ ਜੀ ਜਾ ਰਹੇ ਹਾਂ ਅਸੀਂ ਕਸੂਰ ਤੇ ਤੁਹਾਨੂੰ ਮਿਲਦੇ ਹਾਂ ਜਾ ਕੇ ਦਰਬਾਰ ਤੇ ਜੀ, ਮਜ਼ਾਬ ਬਾਬੇ ਬੁੱਲੇ ਸ਼ਾਹ ਦੇ ਦਰਬਾਰ ਤੇ ਅੱਲਾ ਰੱਖੇ ਖੈਰ ਸੁੱਖ। ਉੱਥੇ ਜਾ ਕੇ ਹੁੰਦੀਆਂ ਮੁਲਾਕਾਤਾਂ, ਰਹਿਣਾ ਮੈਂ ਜੁੜ ਕੇ ਵਲੌਗ ਦੇ ਨਾਲ। ਤੇ ਆਓ ਜਾਣੇ ਆ। ਲੋ ਜੀ ਕਸੂਰ ਇੰਟਰ ਹੋ ਗਏ ਆ ਜੀ। ਸਾਹਮਣੇ ਲਿਖਿਆ ਹੋਇਆ ਜੀ ਲੈਂਡ ਆਫ ਬੁੱਲੇ ਸ਼ਾਹ। ਲੋ ਜੀ ਆ ਹੈਗਾ ਜੀ ਕਸੂਰ ਦਾ ਗੋਲ ਚੱਕਰ ਜੀ। ਆ ਲਾਹੌਰੋਂ ਦੀ ਨਾ ਜੀ ਸੜਕ ਆ ਜਿਹੜੀ, ਹਾਂ ਲਾਹੌਰੋਂ ਦੀ ਆ। ਲੋ ਜੀ ਇੰਟਰ ਹੋ ਗਏ ਆਪਾਂ ਕਸੂਰ ਸ਼ਹਿਰ ਦੇ ਅੰਦਰ ਜੀ। ਲੋ ਜੀ ਪਹੁੰਚ ਆਏ ਜੀ, ਬਿਸਮਿਲ੍ਲਾ। ਹਾਂਜੀ ਭਾਜੀ ਪੈ ਗਿਆ ਧਰਤੀ ਤੇ ਕਦਮ। ਦੇਖੋ ਜੀ ਬਹੁਤ ਲੱਗੇ ਆ, ਅੱਛਾ ਜੀ ਕਦੇ ਸੋਚਿਆ ਵੀ ਨਹੀਂ ਸੀ, ਪਰ ਉਹ ਤੁਹਾਡੇ ਭਰਾਵਾਂ ਦੀ ਸਾਰਿਆਂ ਦੀ ਪਾਕਿਸਤਾਨ ਗਵਰਨਮੈਂਟ ਤੇ ਜਿਹੜੀ ਸਾਨੂੰ ਇੰਨੇ ਖੁੱਲ੍ਹੇ ਦਿਲ ਨਾਲ ਬੀਜੇ ਰਹੇ ਆ। ਸਹੀ ਗੱਲ ਆ ਜੀ। ਉਹਨਾਂ ਦੀ ਬਹੁਤ ਸਾਡੇ ਵੱਡੇ ਭਰਾ ਸਾਡੇ ਨਾਲ ਨੇ, ਫਿਰ ਸਾਨੂੰ ਪਰੇਸ਼ਾਨੀਆਂ ਤਕਲੀਫਾਂ ਕਾਹਦੀਆਂ ਜੀ ਹੈ ਕਿਉਂ ਆਂਜਾ ਸਾਹਿਬ। ਚਲੋ ਜੀ ਆਓ ਜੀ, ਚਲੋ ਜੀ ਚਲੋ ਜੀ ਉਸਤਾਦ ਜੀ ਤੁਸੀਂ ਅੱਗੇ ਚਲੋ ਸਾਡੇ, ਆਜੋ ਭਾਈ। ਲਓ ਜੀ ਇੰਟਰ ਹੋਣੇ ਪਏ ਆ ਜੀ ਅੰਦਰ ਬਾਬੇ ਬੁੱਲੇ ਸ਼ਾਹ ਦੇ ਦਰਬਾਰ ਦੇ ਜੀ। ਇਹ ਸਭ ਚੀਜ਼ਾਂ ਇੱਥੇ ਤੁਸੀਂ ਪਰਚੇਜ਼ ਕਰ ਸਕਦੇ ਹੋ। ਫੁੱਲ ਹੈ, ਮਖਾਣੇ ਨੇ, ਤੇ ਇੱਥੇ ਤੁਸੀਂ ਜੁੱਤੀਆਂ ਲੱਗ ਜਾਣੀਆਂ ਜੀ। ਲੋ ਜੀ ਗੁੱਦੜੀ ਮੁਬਾਰਕ ਬਾਬਾ ਜੀ ਦੀ, ਮਤਲਬ ਬਾਬੇ ਦਾ ਚੋਲਾ ਤੇ ਆ ਸਤਾਰ ਆ ਜੀ ਬਾਬੇ ਦਾ, ਤੇ ਆ ਕੁੱਲਾ ਮੁਬਾਰਕ ਆ ਜੀ, ਜਿਹੜਾ ਬਾਬਾ ਜੀ ਦਾ ਕੁੱਲਾ ਸੀ ਜੀ, ਇਹ ਦੇਖ ਸਕਦੇ ਹੋ। ਤੇ ਹੁਣ ਚੱਲੀਏ ਆਪਾਂ ਅੰਦਰ। ਆਈ ਥਿੰਕ ਤਮੀਰ ਦਾ ਜਿਹੜਾ ਕੰਮ ਆ ਦੁਬਾਰਾ ਰੈਨੋਵੇਸ਼ਨ ਹੁੰਦੀ ਪਈ ਆ, ਤੇ ਹੁਣ ਅੰਦਰ ਹੁੰਨੇ ਆ ਜੀ ਇੰਟਰ ਆਪਾਂ। ਤੇ ਰੈਨੋਵੇਸ਼ਨ ਦੁਬਾਰਾ ਹੋ ਰਹੀ ਹੈ ਨਾ ਜੀ। ਉਰਸ ਤੋਂ ਸ਼ੁਰੂ ਹੋਈ ਸੀ, ਉਰਸ ਤੋਂ ਪਹਿਲੇ ਦਿਨ ਸ਼ੁਰੂ ਹੋਇਆ ਤੇ ਹਲੇ ਚੱਲਣਾ ਹੈ। ਮੇਰਾ ਡਿਜ਼ਾਈਨ ਨੂੰ ਨਵਾਂ ਮਾਡਰਨ ਕੋਈ ਨਿਕਲਿਆ ਹੋਏਗਾ। ਪਰ ਇਹ ਕੀ ਪ੍ਰੋਬਲਮ ਹੈ ਸਾਡੇ ਗੁਰੂ ਘਰਾਂ 'ਚ ਵੀ ਪ੍ਰੋਬਲਮ, ਜਿਹੜੀ ਪੁਰਾਣੀ ਆਪਾਂ ਇਮਾਰਤ ਸਾਜੀ ਸਾਰੀ ਉਹ ਬਰਬਾਦ ਕਰ ਰਹੇ ਹਾਂ। ਹਾਂ ਫਿਰ ਰੈਨੋਵੇਸ਼ਨ ਦੀ ਨਾਲ ਬਣਿਆ ਵੀ ਇੰਜ ਸੀ ਨਾ, ਉਹ ਚੀਜ਼ ਬਣੇ ਵਿੱਚ ਆਉਂਦਾ ਹੈ ਨਾ ਜੀ ਇਹ ਤੇ ਬਾਅਦ ਵਿੱਚ ਉਹ ਚੀਜ਼ ਠੀਕ ਹੈ, ਬਾਅਦ 'ਚ ਹੀ ਆ। ਹਾਂਜੀ ਇੱਥੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਜਿੰਨੀਆਂ ਵੀ, ਉਹਨਾਂ ਨੂੰ ਢਾਉਣ ਦੀ ਇਜਾਜ਼ਤ ਨੂੰ ਇੱਥੇ ਨਹੀਂ ਹੈ। ਅੱਛਾ ਉਹ ਅਗਰ ਇਸ ਚੀਜ਼ ਦਾ ਮੇਰੇ ਹੁੰਦਾ ਨਾ ਦਿਮਾਗ 'ਚ ਗੱਲ ਮੇਰੇ ਦੇਨ 'ਚ ਹੁੰਦੀ, ਤੁਹਾਨੂੰ ਮੈਂ ਚੂਣੀਆਂ ਥਾਣਾ ਵਿਖਾਣਾ ਸੀ ਪੁਰਾਣਾ। ਓਕੇ ਉਹ ਅਸੀਂ ਉਹਨੂੰ ਸਾਡੇ ਡੀਪੀਓ ਸਾਹਿਬ ਨੇ ਜਿਹੜੇ ਉਹਨੂੰ ਉਵੇਂ ਤੋਂ ਉਵੇਂ ਮਹਿਫੂਜ਼ ਕਰ ਪ੍ਰੀਜ਼ਰਵ ਕਰ ਰਹੇ ਨੇ। ਬਹੁਤ ਵਧੀਆ ਗੱਲ ਹੈ। ਵਾਹ। ਉਹ ਪੁਰਾਣਾ ਬਣੇ ਹੋਏ ਉਹਨੂੰ ਉਵੇਂ ਉਹ ਵੱਡਾ ਗੇਟ ਲੱਕੜ ਦਾ, ਉਹ ਸਾਰੀਆਂ ਚੀਜ਼ਾਂ ਡੀਪੀਓ ਸਾਹਿਬ ਨੇ ਉਸੇ ਤਰ੍ਹਾਂ ਮਤਲਬ ਜੋ ਪਹਿਲਾਂ ਸੀ ਉਹੀ ਹਲੇ ਵਾਜਵਾ। ਬਿਲਡਿੰਗ ਅਸੀਂ ਵੱਡੀ ਬਣਾ ਰਹੇ ਹਾਂ। ਹਾਂ, ਉਹਨੂੰ ਅਸੀਂ ਮਹਿਫੂਜ਼ ਕਰ ਰਹੇ ਹਾਂ। ਮਾਸ਼ਾਅੱਲਾ ਕੀ ਬਾਤ ਹੈ ਜੀ। ਲਓ ਜੀ ਆਓ ਜੀ, ਚਲੋ ਜੀ ਆਓ ਜੀ ਆਓ ਜੀ ਅੱਗੇ ਆਓ। ਨਹੀਂ ਆ ਜਾਓ। ਨਾ ਕੋਈ ਨਹੀਂ ਲਓ ਜੀ ਮਾਸ਼ਾਅੱਲਾ ਜੀ। ਹਾਂ ਸਰ ਸਰਦਾਰ ਜੀ ਲਓ ਜੀ। ਕੋਈ ਨਹੀਂ ਲੋ ਨਹੀਂ ਕੋਈ ਨਹੀਂ ਚਲੋ। ਤੁਸੀਂ ਮੇਰੇ ਵੱਲੋਂ ਪਾ ਦਿਓ। ਲਓ ਜੀ ਸੈयद ਜਾਫਰ ਹੁਸੈਨ ਸ਼ਾਹ ਸਾਹਿਬ ਜੀ, ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਫਿੱਕੇ ਖਾਸ ਇਹਨਾਂ ਦੇ ਬਾਬਾ ਜੀ ਦੇ ਦੋਸਤ ਫਿੱਕੇ ਸੀ। ਖਾਸ ਨੇ, ਸਾਰੀ ਜ਼ਿੰਦਗੀ ਨਾਲ ਹੀ ਰਹੇ ਨੇ। ਓਕੇ ਓਕੇ ਲਓ ਜੀ ਆਏ ਉਹਨਾਂ ਦੀ ਖਬਰ ਹੈ ਜੀ। ਮੈਂ ਜਾਗ ਦਨੀ ਸ਼ਰਨ ਵਕਤ ਹਦਾ
ਰੇਸ਼ਮ ਪੱਟ ਹੰਡਾਇਆ ਮਾਵਾਂ ਚੁੰਨੀਆਂ ਤੇ ਉਹ ਖਾਂਦਾ ਨਹੀਂ ਉਹਨੂੰ ਤੱਕ ਦਾ ਮਾਸ ਖਵਾਇਆ ਇੱਕ ਦਿਨ ਉਦਨੀ ਐਸੀ ਪੀਆ ਉਸ ਪਲਕ ਦਾ ਫੇਰਾ ਪਾਇਆ ਇੱਕੋ ਦਿਨ ਚੱਕੀ ਕਾਲੀਆਂ ਸੰਗਾਲਾ ਜੋਗਲਾ ਮਨ ਆਇਆ ਇਸ ਬਤਾਇਆ ਆਹ ਦੋ ਅਹਮਦ ਨਾਮ ਪਦਾਇਆ ਨੀਮ ਦਾ ਬੁਲਕਾ ਸਿਰ ਤੇ ਪਾਇਆ ਇਹ ਆਇਆ ਇਸ ਬਤਾ ਤੇਰੇ ਮੈਂ ਜਾਣਾ ਜੋਗੀ ਲੋ ਜੀ ਖੈਰਬਾਦ ਕਹਿਣ ਦਾ ਟਾਈਮ ਆ ਗਿਆ ਜੀ। ਠੀਕ ਹੈ ਅਕਲ ਸਾਹਿਬ, ਰੱਬ ਨੇ ਕੰਮ ਦਿੱਤਾ। ਮੈਂ ਤਾਂ ਦੋਵੇਂ ਤਰ੍ਹਾਂ ਕਰਦੇ ਆ ਪਹਿਲੇ ਅਸੀਂ ਕੀ ਬਹੁਤ ਮਿਹਰਬਾਨੀ। ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਉਹ ਕਹਿੰਦਾ ਤੁਸੀਂ ਬਾਅਦ ਚ ਆਉਂਦੇ ਓਕੇ ਸਰ, ਤੇਰੇ ਨਾਲ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਡੇਰੇ ਵਾਸਤੇ ਰਹਿਣ ਜੀ, ਸਹੀ ਗੱਲ ਆ। ਚਲਿਏ ਜੀ ਆਪਾਂ।
ਲੋ ਜੀ ਪਹੁੰਚ ਆਏ ਆ ਵਾਪਸ ਸਟੂਡੀਓ। ਬੱਸ ਹੋ ਗਈ ਆ, ਥੱਕ ਗਏ ਆ। ਸਾਰਾ ਇਲਾਕਾ ਗਾ ਕੇ ਤੁਹਾਨੂੰ ਵਿਖਾ ਕੇ ਸਾਨੂੰ ਵੀ ਸਵਾਦ ਆਇਆ ਤੇ ਸਵਾਦ ਤੁਹਾਨੂੰ ਵੀ ਪੂਰਾ ਆਇਆ ਹੋਣਾ। ਅਲੀ ਬੈਠਾ ਸੀ ਤਬਲੇ ਤੇ ਜਦੋਂ ਮੈਂ ਆਇਆ ਨਾਲ ਹੀ ਤਬਲਾ ਚੱਕਦਾ ਨੇ, ਕਿਤੇ ਵੀਡੀਓ ਨਾ ਬਣਾ ਦੇਵੇ, ਕਿਤੇ ਮੇਰਾ ਖਾਨਦਾਨ ਨਾ ਵੇਖ ਲਵੇ, ਲੋਕ ਮੈਨੂੰ ਮਰਾਸੀ ਨਾ ਕਹਿਣ ਲੱਗ ਜਾਣ। ਰੌਲਾ ਤਾਂ ਆਹੀ ਸੀ। ਨਹੀਂ ਯਾਰ ਰੌਲਾ ਨਹੀਂ ਸੀ, ਯਕੀਨ ਮੰਨ ਨਹੀਂ ਸੀ। ਤੂੰ ਆਪ ਹੀ ਕਿਹਾ ਰੋਕ ਦੇ। ਮੈਂ ਨਹੀਂ ਇਹ ਕਿਹਾ ਵੀ ਰੁਕ ਦੇ। ਮੈਂ ਕਿਹਾ ਮੈਂ ਹੁਣ ਵਲੌਗ ਯਾਰ ਐਂਡ ਕਰ ਗਏ ਆਪਾਂ, ਤਾਂ ਮੈਂ 1 ਮਿੰਟ ਰੁਕੀ। ਮੈਂ ਤੈਨੂੰ ਵਜਾਉਣੋਂ ਨਹੀਂ ਸੀ ਆਏ, ਨਹੀਂ ਤੂੰ ਤਾਂ ਉਹ ਚੱਕ ਕੇ ਆਪਦਾ ਸਾਰਾ ਸੰਦ ਸਮਾਨ ਸਾਈਡ ਤੇ ਕਰਤਾ ਹੈ। ਯਾਰ ਮੈਨੂੰ ਲੱਗਾ ਤੈਨੂੰ ਅੱਛਾ ਨਹੀਂ ਲੱਗਾ। ਮੈਂ ਕਿਹਾ ਯਾਰ ਵੀ ਵਜਾ ਕੇ ਵਿਖਾ, ਸਾਰਿਆਂ ਨੂੰ ਮੜਾ ਪਤਾ ਲੱਗੇ ਵੀ ਮੇਰੇ ਯਾਰ ਦੋਸਤ ਕਿੰਨੇ ਕਲਾਕਾਰ ਨੇ। ਯਾਰ ਮੈਂ ਸਿੱਖ ਰਿਹਾ, ਮੇਰਾ ਪੇਪਰ ਹੈਗਾ ਹਲੇ। ਇਹਦਾ ਤਬਲੇ ਦਾ ਪੇਪਰ ਹੈ? ਹੈਗਾ। ਇਹ ਕਿੱਦਾਂ ਪੇਪਰ ਦੇਣਾ ਵੀ? ਮਿਊਜ਼ਿਕ ਕਾਲਜ ਦੀ ਡਿਗਰੀ ਨਹੀਂ ਵੀ ਬਣਾ ਕੇ ਕਾਗਜ਼ ਤੇ ਤਬਲਾ ਵਿਖਾਉਣਾ ਉਹਨਾਂ ਨੂੰ? ਮਤਲਬ ਸਾਈ ਪੇਪਰ ਵਾਲਾ ਉਹ ਪ੍ਰੈਕਟੀਕਲ ਹੁੰਦਾ ਹੀ। ਓਕੇ। ਤੇ ਆ ਮੈਂ ਇੱਕ ਤਾਲ ਸਿੱਖੀ ਥੋੜੀ ਜੀ, ਤੇ ਮੈਂ ਪਲੇ ਕਰਕੇ ਸੁਣਾ। ਹਾਂਜੀ ਪਲੀਜ਼। ਵਾਹ ਖਾਨ ਸਾਹਿਬ ਵਾਹ। ਆਹ ਦਾ ਧਈਆ ਦਾ ਧਈਆ ਦਾ। ਚੁੱਪ ਕਰ। ਹੈਲੋ, ਮੇਰੇ ਚ ਵੀ ਰੌਲਾ ਹੈਗਾ ਥੋੜਾ ਮੈਨੂੰ ਲੱਗਦਾ ਦਾ ਦਈਆ ਦਾ ਹੈ। ਲੋ ਜੀ ਆ ਸਾਡਾ ਯਾਰ ਹੈ ਅਲੀ ਹਮਜ਼ਾ। ਕੀ ਹਾਲ ਆ? ਠੀਕ ਹੈ ਅਲਹਮਦੁਲਿਲਾ। ਤੇ ਮੈਂ ਇੰਟਰੋਡਕਸ਼ਨ ਥੋੜਾ ਲੇਟ ਕਰਾਇਆ। ਇਹਦਾ ਇੰਟਰੋਡਕਸ਼ਨ ਤੁਹਾਨੂੰ ਸਵੇਰ ਵਾਲੇ ਵਲੌਗ ਚ ਬਹੁਤਾ ਮਿਲੂਗਾ। ਅੱਜ ਦਾ ਜਿਹੜਾ ਵਲੌਗ ਹੈ ਨਾ, ਬਸ ਮੈਂ ਤੁਹਾਨੂੰ ਵਿਖਾਇਆ ਵੀ ਸਵੇਰੇ ਵਲੌਗ ਚ ਆਉਣਾ ਵਾ। ਹਾਂ ਅਸੀਂ ਸਟੂਡੀਓ ਪਹੁੰਚ ਗਏ ਆ, ਤੇ ਬਾਕੀ ਮਿਲਦੇ ਆ ਸਵੇਰੇ ਜੀ ਨਵੇਂ ਵਲੌਗ ਚ। ਥੱਕ ਵਾਵਾ ਸਾਰੇ ਗਏ ਆ, ਹੁਣ ਬੱਸ ਹੋ ਗਈ ਆ। ਤੇ ਉਮੀਦ ਕਰਦਾ ਇਹ ਵਲੌਗ ਤੁਸੀਂ ਇੰਜੋਏ ਕੀਤਾ ਹੋਣਾ, ਕਿਉਂਕਿ ਅੱਜ ਦੇ ਵਲੌਗ 'ਚ ਸਾਰੀਆਂ ਫਨਕਾਰੀਆਂ ਹੀ ਸੀ। ਠੀਕ ਆ, ਸ਼ਾਇਰ ਸੀ, ਗੁਲੂਕਾਰ ਸੀ ਮਾਸ਼ਾਅੱਲਾ, ਫਿਰ ਸਾਡਾ ਯਾਰ ਤਬਲੇ ਵਾਲਾ ਸੀ। ਠੀਕ ਆ, ਮਤਲਬ ਹਰ ਚੀਜ਼ ਤੁਹਾਨੂੰ ਵੇਖਣ ਨੂੰ ਮਿਲ ਗਈ ਇਸ ਵਲੌਗ 'ਚ। ਫੁੱਲ ਪੈਕੇਜ ਸੀ ਵਲੌਗ ਇਹ। ਤੇ ਉਮੀਦ ਕਰਦਾ ਵਧੀਆ ਲੱਗਿਆ ਹੋਊ। ਜੇ ਵਧੀਆ ਲੱਗਾ ਤੇ ਮਿਲਦੇ ਆ ਸਵੇਰ ਨਵੇਂ ਵਲੌਗ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ, ਕਮੈਂਟ ਤੁਹਾਡਾ ਬਹੁਤ ਜ਼ਰੂਰੀ ਹੈ ਉਹ ਲਾਜ਼ਮੀ ਕਰਿਆ ਕਰੋ। ਤੇ ਮਿਲਦੇ ਆ ਸਵੇਰ ਨਵੇਂ ਵਲੌਗ 'ਚ। ਦਿਓ ਇਜਾਜ਼ਤਾਂ, ਰੱਬ ਰਾਖਾ ਜੀ।